किसान आगू ने वो केवल ਜ਼ਮੀਨਾਂ ਦੀ ਖਾਤਰ ਲੜਦੇ ਨੇ, ਇਤਿਹਾਸ ਦੀ ਖਾਤਰ ਕੌਣ ਲੜੂਗਾ? ਬਲਦੇਵ ਸਿੰਘ ਸਿਰਸਾ ਹੀ। ਆਪਦੀ ਲੋਕਾਂ ਦੀ ਸੋਚ ਹੁੰਦੀ ਹੈ ਇਹਨਾਂ ਨੂੰ ਜ਼ਮੀਨਾਂ ਪਿਆਰੀਆਂ ਨੇ, ਸਾਨੂੰ ਧਰਮ ਪਿਆਰਾ। ਵੱਡੇ ਇਹਨਾਂ ਦੇ ਆਕੇ ਨੇ, ਵੱਡੇ ਲੀਡਰ ਨੇ ਜਿਨ੍ਹਾਂ ਨਾਲ ਇਹਨਾਂ ਦੀ ਮਤਲਬ ਗੰਢ ਤੋਂ ਹੈਗੀ ਆ ਕਾਮਰੇਡਾਂ ਦੀ, ਉਹ ਇਹਨਾਂ ਨੂੰ ਧਰਮ ਤੋਂ ਪਿੱਛੇ ਕਰਦੇ। ਚੀਨ ਦੇ ਬਾਰਡਰ ਤੇ ਸਾਡਾ ਝੰਡਾ ਝੂਲਦਾ ਖਾਲਿਸਤਾਨ ਦਾ, ਇਹ ਕਿੱਥੋਂ ਰੋਕ ਲੈਣਗੇ ਸਾਨੂੰ? ਕਿੱਥੋਂ ਕਹਿ ਦੇਣਗੇ ਵੀ ਖਾਲਿਸਤਾਨ ਜਿੰਦਾਬਾਦ ਨਾ ਕਹੋ? ਸਾਡੇ ਬੱਚੇ, ਸਾਡੇ ਪਿਓ, ਸਾਡੇ ਭਰਾ ਜਦੋਂ ਦਾੜੀਆਂ ਰੱਖਦੇ ਨੇ ਸਾਨੂੰ ਤਾਂ ਸਰਦਾਰੀ ਝਲਕਦੀ ਆ। ਇਹਨੂੰ ਉਹ ਦਾੜੀ ਦੇ ਵਿੱਚੋਂ ਸਵਾਦ ਪੈਦਾ ਹੁੰਦਾ। ਉਹ ਇੱਕ ਵਾਰ ਪੰਜਾਬ ਬੜੇ ਉਹਦੀ ਗੁੱਤ ਪੱਟੂਗੀ, ਉਹਨੂੰ ਗੰਜੀ ਕਰਕੇ ਤੋਰੂੰਗੀ ਮੈਂ, ਉਹਨੂੰ ਇਹ ਗੱਲ ਕਹੂੰਗੀ ਵੀ ਤੂੰ ਸਾਡੇ ਕੇਸਾਂ ਤੇ ਸਾਡੀਆਂ ਮੁੱਛਾਂ ਤੇ ਸਵਾਰ ਕਰਦੀਆਂ, ਤੈਨੂੰ ਵੀ ਕੇਸ ਰੱਖਣ ਦਾ ਕੋਈ ਹੱਕ ਨਹੀਂ। ਦੀਪ ਸਿੱਧੂ ਜੀ ਦਾ ਮੈਂ ਅੱਜ ਵੀ ਧੰਨਵਾਦ ਕਿਉਂ ਕਰਦੀ ਹਾਂ? ਕਿਉਂਕਿ ਉਹਨਾਂ ਨੇ ਸਾਡੀ ਸਿੱਖ ਕੌਮ ਦੀ ਜਿਹੜੀ ਭਾਜੀ ਰਹਿੰਦੀ ਸੀ ਨਾ, ਉਹ ਮੋੜੀ ਆ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਹਰ ਦੀਆਂ ਤਸਵੀਰਾਂ ਹੈ, ਕਿਉਂਕਿ ਜਥੇਬੰਦੀਆਂ ਦੇ ਵੱਲੋਂ, ਨਿਹੰਗ ਸਿੰਘ ਫੌਜਾਂ ਦੇ ਵੱਲੋਂ ਲਗਾਤਾਰ ਧਰਨਾ ਜਾਰੀ ਹੈ, ਜਿਨ੍ਹਾਂ ਦੇ ਵਿੱਚ ਸਰਦਾਰ ਬਲਦੇਵ ਸਿੰਘ ਸਿਰਸਾ ਨੇ ਬੜੀ ਸੁਚੱਜੀ ਅਗਵਾਈ ਕਰਕੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਿਆ ਹੈ। ਔਰ ਜੋ ਇਤਿਹਾਸ ਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮਾਧਿਅਮ ਦੇ ਰਾਹੀਂ ਜੋ ਰਲਾ ਪਾਇਆ ਜਾ ਰਿਹਾ, ਉਹਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਵਾਸਤੇ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਨਾਲ ਬਹੁਤ ਨੇੜੇ ਤੋਂ ਰਾਬਤਾ ਕਾਇਮ ਕੀਤਾ ਹੈ। ਜਿਹੜੇ ਦੋਸ਼ੀ ਨੇ ਉਹਨਾਂ ਦੇ ਵਿਰੁੱਧ ਕਾਰਵਾਈਆਂ ਜਾਰੀ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੋਸ਼ੀਆਂ ਨੂੰ ਜਨਤਕ ਵੀ ਕੀਤਾ ਜਾਵੇਗਾ। ਸਾਡੇ ਨਾਲ ਮਾਤਾ ਜੀ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ। ਭੈਣ ਜੀ, ਸਭ ਤੋਂ ਪਹਿਲਾਂ ਦੱਸੋ, ਪਹਿਲੇ ਦਿਨ ਤੋਂ ਸੰਘਰਸ਼ ਦੇ ਵਿੱਚ ਆ ਰਹੇ ਹੋ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਹਰ ਧਰਨਾ ਲੱਗਾ ਹੋਇਆ ਹੈ, ਕਿਵੇਂ ਦੇਖਦੇ ਹੋ ਪੂਰੀ ਪ੍ਰਕਿਰਿਆ ਨੂੰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਗੁਰਜੀਤ ਕੌਰ ਹਾਂ ਜੀ, ਫਤਿਹਗੜ੍ਹ ਸਾਹਿਬ ਤੋਂ ਮਹਿਲਾ ਕਿਸਾਨ ਮਜ਼ਦੂਰ ਏਕਤਾ ਦੀ ਸੂਬਾ ਪ੍ਰਧਾਨ। ਪਹਿਲਾਂ ਅਸੀਂ ਦਿੱਲੀ ਦੀਆਂ ਬਰੂਹਾਂ ਤੇ ਮਤਲਬ ਧਰਨਾ ਲਾਈ ਰੱਖਿਆ ਕਿ ਜੰਗ ਜਿੱਤ ਕੇ ਆਏ ਆ। ਇੱਥੇ ਵੀ ਕੁਛ ਹੱਦ ਤੱਕ ਜਿੱਤ ਲਈ ਆ, ਕੁਛ ਹੱਦ ਤੱਕ ਇੱਥੇ ਜਿੱਤ ਲਈ ਹੈ। ਬਲਦੇਵ ਸਿੰਘ ਸਿਰਸਾ ਦਾ ਮੈਂ ਧੰਨਵਾਦ ਕਰਦੀ ਹਾਂ। ਉਹਨਾਂ ਨੇ ਐਡਾ ਵੱਡਾ ਮਤਲਬ ਇਹ ਇੱਕ ਉਹ ਲੈ ਕੇ ਚੱਲੇ ਨੇ, ਜਿਹੜਾ ਸਿੱਖੀ ਬਚਾਓ ਇਤਿਹਾਸ ਬਚਾਓ, ਛੋਟਾ ਕੰਮ ਨਹੀਂ ਸੀ ਇਹ, ਬਹੁਤ ਵੱਡਾ ਕੰਮ ਸੀਗਾ ਹੈ ਨਾ, ਜਿਹੜਾ ਉਹ ਲੈ ਕੇ ਚੱਲੇ ਨੇ। ਉਹਦੇ ਵਿੱਚ ਸਫਲਤਾ ਉਹਨਾਂ ਨੇ ਹਾਸਲ ਕੀਤੀ ਆ। ਸਾਡਾ ਤਾਂ ਛੋਟਾ ਮੋਟਾ ਯੋਗਦਾਨ ਰਿਹਾ, ਜਿਵੇਂ ਉਹ ਕਹਿਣਗੇ ਉਵੇਂ ਅਸੀਂ ਮਤਲਬ ਉਹਨਾਂ ਦੇ ਨਾਲ ਹੈ। ਜਿਵੇਂ ਬਾਬਾ ਦੀਪ ਸਿੰਘ ਨੇ ਖੰਡਾ ਖੜਕਾਇਆ ਸੀ ਅੰਮ੍ਰਿਤਸਰ, ਐਵੇਂ ਇੱਥੇ ਸਾਡੇ 80 ਸਾਲਾ ਬਾਬਾ ਬਲਦੇਵ ਸਿੰਘ ਸਿਰਸਾ ਨੇ ਇਹ ਜੰਗ ਜਿੱਤ ਲਈ ਆ। ਕੁਛ ਹੱਦ ਤੱਕ ਜਿੱਤ ਲਿਆ, ਕੁਛ ਰਹਿ ਗਈ ਆ, ਹਾਥੀ ਲੰਘ ਗਿਆ, ਪੂੰਛ ਰਹਿ ਗਈ, ਉਹ ਵੀ ਖਿੱਚ ਲਾਂਗੇ। ਹਾਂਜੀ, ਜਥੇਬੰਦੀਆਂ ਤੇ ਹੋਰ ਵੀ ਨੇ ਜਿਹੜੇ ਦਿੱਲੀ ਜਾ ਕੇ ਲੜਦੀਆਂ ਰਹੀਆਂ ਨੇ। ਕਿ ਇੱਥੇ ਵੱਡਾ ਸਵਾਲ ਪੈਦਾ ਹੁੰਦਾ ਕਿ ਜਿਹੜੇ ਕਿਸਾਨ ਆਗੂ ਨੇ ਉਹ ਕੇਵਲ ਜ਼ਮੀਨਾਂ ਦੀ ਖਾਤਰ ਲੜਦੇ ਨੇ, ਇਤਿਹਾਸ ਦੀ ਖਾਤਰ ਕੌਣ ਲੜੂਗਾ? ਬਲਦੇਵ ਸਿੰਘ ਸਿਰਸਾ ਹੀ ਕਿਉਂ? ਦੇਖੋ ਜੀ, ਆਪਦੀ ਸਮਝ ਹੁੰਦੀ ਹੈ, ਆਪਦੀ ਸੋਚ ਹੁੰਦੀ ਹੈ। ਮੈਂ ਆਪਦੇ ਨਾਨਕੇ ਘਰ ਪੈਦਾ ਹੋਈ ਹਾਂ, ਪਿੰਡ ਟਹਿਲਪੁਰੇ, ਸਾਡੇ 9ਵੇਂ ਪਾਤਸ਼ਾਹ ਦਾ ਗੁਰਦੁਆਰਾ ਸਾਹਿਬ ਹੈ ਮੇਰੇ ਨਾਨਕੇ ਪਿੰਡ, ਤੇ ਪਲੀ ਮੈਂ ਪਿੰਡ ਸੌਂਟੀ ਆ। ਉੱਥੇ ਸਾਡੇ 6ਵੇਂ ਪਾਤਸ਼ਾਹ ਦਾ ਗੁਰਦੁਆਰਾ, ਜਿੱਥੇ ਉਹਨਾਂ ਨੇ ਸੂਰ ਤੇ ਕੁੱਤੇ ਦਾ ਉਧਾਰ ਕੀਤਾ, 2 ਸਿੰਘਾਂ ਦਾ ਉਧਾਰ ਕੀਤਾ ਉੱਥੇ ਉਹਨਾਂ ਨੇ, ਹੈ ਨਾ। ਵੀ ਸਾਡੇ ਮਤਲਬ ਜਿਹੜਾ ਸਾਨੂੰ ਗੁੜਤੀ ਦਿੱਤੀ ਜਾਂਦੀ ਹੈ, ਉਹ ਵੀ ਇਤਿਹਾਸ ਦੇ ਚਮਚੇ ਨਾਲ ਘੋਲ ਕੇ ਦਿੱਤੀ ਜਾਂਦੀ ਆ, ਹੈ ਨਾ। ਇਹ ਆਪਦੀ ਲੋਕਾਂ ਦੀ ਸੋਚ ਹੁੰਦੀ ਹੈ ਇਹਨਾਂ ਨੂੰ ਜ਼ਮੀਨਾਂ ਪਿਆਰੀਆਂ ਨੇ, ਸਾਨੂੰ ਧਰਮ ਪਿਆਰਾ। ਮੈਂ ਪਹਿਲੇ ਦਿਨ ਤੋਂ ਉੱਥੇ ਸਟੇਜਾਂ 'ਤੇ ਵੀ ਬੋਲ ਕੇ ਆਈ ਹਾਂ ਵੀ ਸਭ ਤੋਂ ਪਹਿਲਾਂ ਮੈਨੂੰ ਧਰਮ ਪਿਆਰਾ। ਉਗਰਾਹਾਂ ਦੀ ਸਟੇਜ 'ਤੇ ਮੈਨੂੰ ਜਕਾਰਾ ਬੁਲਾਉਣ ਤੋਂ ਮਤਲਬ ਮਨਾ ਕੀਤਾ, ਫਤਿਹ ਬੁਲਾਉਣ ਤੋਂ ਮਨਾ ਕੀਤਾ। ਮੈਂ ਸਟੇਜ ਤੋਂ ਹੇਠਾਂ ਉਤਰ ਗਈ ਸੀ, ਮੈਂ ਕਿਹਾ ਮੈਂ ਬੋਲਣਾ ਨਹੀਂ ਹੈਗਾ। ਜੇ ਕੋਈ ਸਵਾਲ ਕਰਦਾ ਤਾਂ ਕਹਿੰਦੇ ਧਰਮ ਦੀ ਰਾਜਨੀਤੀ ਨਾ ਕਰੋ। ਦੇਖੋ, ਇਹ ਇਹਨਾਂ ਦੇ ਇੱਕ ਸ਼ੋਸ਼ੇ ਨੇ, ਜਿਹੜੇ ਵੱਡੇ ਇਹਨਾਂ ਦੇ ਆਕੇ ਨੇ, ਵੱਡੇ ਲੀਡਰ ਨੇ ਜਿਨ੍ਹਾਂ ਨਾਲ ਇਹਨਾਂ ਦੀ ਮਤਲਬ ਗੰਢ ਤੋਂ ਹੈਗੀ ਆ ਕਾਮਰੇਡਾਂ ਦੀ, ਉਹ ਇਹਨਾਂ ਨੂੰ ਧਰਮ ਤੋਂ ਪਿੱਛੇ ਕਰਦੇ ਨੇ। ਉਹਨੂੰ ਕਹਿੰਦੇ ਨੇ ਵੀ ਹਾਂ, ਧਰਮ ਨੂੰ ਅੱਡ ਰੱਖੋ, ਸੰਘਰਸ਼ ਨੂੰ ਅੱਡ ਰੱਖੋ। ਸੰਘਰਸ਼ ਧਰਮ ਤੋਂ ਹੀ ਸੰਘਰਸ਼ ਸਾਡਾ ਪੈਦਾ ਹੋਇਆ। ਸਿੱਖਿਆ ਹੀ ਅਸੀਂ ਸਿੱਖੀ ਦੇ ਵਿੱਚੋਂ ਸੰਘਰਸ਼ ਕਰਨਾ, ਠੀਕ ਹੈ ਨਾ ਜੀ। ਬਾਬਾ ਬੰਦਾ ਸਿੰਘ ਬਹਾਦਰ ਨੇ ਐਡਾ ਵੱਡਾ ਸੰਘਰਸ਼ ਕੀਤਾ, ਐਡੀ ਵੱਡੀ ਜੰਗ ਜਿੱਤੀ, ਚੱਪੜ ਚਿੜੀ ਦੇ ਮੈਦਾਨ ਤੋਂ ਲੈ ਕੇ ਫਤਿਹਗੜ੍ਹ ਸਰਹੰਦ ਉਹ ਕੀਤੀ ਆ। ਉਸ ਤੋਂ ਬਾਅਦ ਖਾਲਸੇ ਨੇ ਪਹਿਲਾਂ ਮਤਲਬ ਕਿ ਆਪਦਾ ਝੰਡਾ ਚਲਾਇਆ। ਜਿਹੜੇ ਹੁਣ RSS ਵਾਲੇ ਜਾਂ ਮਤਲਬ ਹੋਰ ਕਹਿੰਦੇ ਨੇ ਵੀ ਤੁਸੀਂ ਖਾਲਿਸਤਾਨ ਦਾ ਨਾਰਾ ਨਹੀਂ ਲਾ ਸਕਦੇ, ਜਿਹੜਾ ਸੰਵਿਧਾਨ ਕਹਿੰਦਾ ਇਹ ਸਾਡੇ ਤੇ ਪਰਚਾ ਕਰਦੇ ਨੇ। ਸਾਡਾ ਸੰਵਿਧਾਨ ਕਹਿੰਦਾ ਤੁਹਾਨੂੰ ਆਜ਼ਾਦੀ ਆ, ਠੀਕ ਹੈ, ਤੁਸੀਂ ਆਪਣੇ ਧਰਮ ਦਾ ਕੋਈ ਵੀ ਨਾਰਾ ਲਾ ਸਕਦੇ ਹੋ। ਅਸੀਂ ਖਾਲਿਸਤਾਨ ਦਾ ਨਾਰਾ ਲਾਉਂਦੇ ਹਾਂ। ਉਹ ਖਾਲਿਸਤਾਨ ਦਾ ਸਾਨੂੰ ਕਿੱਥੋਂ ਰੋਕ ਲਓਗੇ? ਸਾਡੇ ਚੀਨ ਦੇ ਬਾਰਡਰ ਤੇ ਸਾਡਾ ਝੰਡਾ ਝੂਲਦਾ ਖਾਲਿਸਤਾਨ ਦਾ, ਇਹ ਕਿੱਥੋਂ ਰੋਕ ਲੈਣਗੇ ਸਾਨੂੰ? ਕਿੱਥੋਂ ਕਹਿ ਦੇਣਗੇ ਵੀ ਖਾਲਿਸਤਾਨ ਜਿੰਦਾਬਾਦ ਨਾ ਕਹੋ? ਅਸੀਂ ਤਾਂ ਆਪਦੇ ਉਹ ਝੰਡੇ ਲਈ ਕਹਿ ਰਹੇ ਆ, ਕਹਿੰਦੇ ਰਹਾਂਗੇ, ਆਪਦੇ ਧਰਮ ਦੀ ਰਾਖੀ ਕਰਨੀ ਆ, ਕਰਦੇ ਰਹਾਂਗੇ। ਅੱਜ ਕੱਲ੍ਹ ਦੂਜੀ ਚਵਲ ਜੀ ਜਨਾਨੀ, ਉਹ ਮੋਟੀ ਮੈਸ ਵਰਗੀ, ਉਹ ਪੰਜਾਬੀਆਂ ਨੇ ਸਾਡਿਆਂ ਪਰਾਂ ਤੇ ਸਿੱਖੀ ਉੱਡਣਾ। ਭਾਰਤੀ ਸਿੰਘ ਦੀ ਗੱਲ ਕਰਦੀ ਆ ਮੈਂ ਵੀ ਸਾਡਿਆਂ ਪਰਾਂ ਤੇ ਸਿੱਖੀ ਉੱਡਣਾ। ਬਹਿ ਗਈ ਦੂਰ ਕਿਤੇ ਆਲਣਾ ਬਣਾ ਕੇ। ਅੱਜ ਤੈਨੂੰ ਬੰਬੇ ਚੰਗਾ ਲੱਗਣ ਲੱਗ ਗਿਆ, ਅੱਜ ਤੈਨੂੰ ਮੁੰਬਈ ਚੰਗੀ ਲੱਗਣ ਲੱਗੀ। ਉਹ ਤੂੰ ਕਹਿੰਦੀ ਆ ਜਿਹੜਾ ਕੁਛ ਬੰਦਾ ਖਾਂਦਾ ਹੁੰਦਾ ਉਹਦਾ ਸਵਾਦ ਦੱਸਦਾ। ਜਿਹੜੀ ਚੀਜ਼ ਬੰਦੇ ਨੂੰ ਸਵਾਦ ਲੱਗਦੀ ਆ, ਮਤਲਬ ਮੈਨੂੰ ਸਾਗ ਵਧੀਆ ਲੱਗਦਾ, ਮੈਂ ਕਹੂੰਗੀ ਹਰੇਕ ਵੀ ਹਾਂ ਸਾਗ ਦੇ ਦਿਓ ਜੀ ਪਹਿਲ ਦੇ ਆਧਾਰ ਤੇ। ਇਹਨੇ ਤੁਹਾਨੂੰ ਮਤਲਬ ਲੋਕ ਕੁਛ ਵੀ ਕਹਿਣ, ਪਰ ਮੈਂ ਉਹੀ ਕਹੂੰਗੀ ਜੋ ਮੈਂ ਮਹਿਸੂਸ ਕੀਤਾ।
ਇਹਨੇ ਸਾਡੇ ਸਿੰਘ ਮੁੰਡਿਆਂ ਨਾਲ ਯਾਰੀਆਂ ਲਾਈਆਂ ਹੋਣਗੀਆਂ। ਸਾਡੇ ਸਿੰਘਾਂ ਦਾ, ਕਿਉਂਕਿ ਪੰਜਾਬ 'ਚ ਦੁੱਧ ਆ, ਮੈਂ ਦੁੱਧ ਦੀ ਘੁੱਟ ਭਰਦੀ ਹੋਊਗੀ, ਨਾਲ ਮੁੰਡੇ ਦੀ ਦਾੜੀ ਦਾ ਸਵਾਦ ਦੇਖਦੀ ਹੋਊਗੀ ਕਿੱਦਾਂ ਦਾ, ਤਾਂ ਉਹਨੂੰ ਪਤਾ ਲੱਗਿਆ ਵੀ ਸੇਵੀਆਂ ਵਰਗਾ ਸਵਾਦ ਆਉਂਦਾ। ਸਾਨੂੰ ਤਾਂ ਆਉਂਦਾ ਨਹੀਂ। ਸਾਨੂੰ ਤਾਂ ਆਪਦੇ ਮਤਲਬ ਸਾਡੇ ਬੱਚੇ, ਸਾਡੇ ਪਿਓ, ਸਾਡੇ ਭਰਾ ਜਦੋਂ ਦਾੜੀਆਂ ਰੱਖਦੇ ਨੇ, ਸਾਨੂੰ ਤਾਂ ਸਰਦਾਰੀ ਝਲਕਦੀ ਆ, ਸਾਡਾ ਤਾਂ ਰੋਹਬ ਦੁੱਗਣਾ ਹੁੰਦਾ ਉਹ ਚੀਜ਼ ਨੂੰ ਦੇਖ ਕੇ। ਇਹਨੂੰ ਉਹ ਦਾੜੀ ਦੇ ਵਿੱਚੋਂ ਸਵਾਦ ਪੈਦਾ ਹੁੰਦਾ। ਉਹੀ ਬੰਦਾ ਕਹੂਗਾ ਗੱਲ, ਉਹੀ ਬਾਹਰ ਆਉਂਦੀ ਆ। ਜਿਹੋ ਜਿਹਾ ਭਾਂਡਾ ਹੁੰਦਾ ਉਹੋ ਜਿਹੀ ਆਵਾਜ਼ ਦਿੰਦਾ। ਇੱਕ ਪਾਸੇ ਇਤਿਹਾਸ ਦੇ ਉੱਪਰ ਹਮਲੇ ਹੋ ਰਹੇ ਨੇ, ਦੂਜੇ ਪਾਸੇ ਸਾਡੀ ਪਹਿਚਾਣ ਦੇ ਉੱਪਰ ਹਮਲੇ ਹੋ ਰਹੇ ਨੇ। ਫਿਰ ਕੀ ਉਮੀਦ ਕੀਤੀ ਜਾ ਸਕਦੀ ਹੈ? ਸਰਕਾਰਾਂ ਸੁੱਤੀਆਂ ਨੇ, ਜਥੇਬੰਦੀਆਂ ਕੋਈ ਬੋਲਦਾ ਨਹੀਂ, ਤੇ ਇਹ ਫਿਰ ਅੰਦਾਜ਼ਾ ਕੀ ਲਗਾਇਆ ਜਾ ਸਕਦਾ? ਪਹਿਲਾਂ ਕੰਗਣਾ ਰਣੌਤ ਨੇ ਜਿਹੜਾ ਸਾਡੇ ਨਾਲ ਮਤਲਬ ਪੰਗਾ ਲੈਂਦੀ ਸੀ, ਫਿਰ ਬੱਬੂ ਮਾਨ ਨੇ ਉਹਨੂੰ ਕਿਹਾ ਸੀਗਾ ਵੀ ਸਾਡੇ ਹੀ ਕਮਰਿਆਂ ਚੋਂ ਗਈਆਂ ਤੂੰ। ਭਾਰਤੀ ਨੂੰ ਵੀ ਇਹੀ ਗੱਲ ਕਹਿਨੀ ਆ, ਤੂੰ ਸਾਡੇ ਸਰਦਾਰਾਂ ਦੇ ਮੁੰਡਿਆਂ ਦੀਆਂ ਦਾੜੀਆਂ ਚੱਟ ਕੇ ਬੰਬੇ ਤੱਕ ਪਹੁੰਚੀ ਆ। ਉਹਨੂੰ ਮੈਂ ਇਹ ਗੱਲ ਕਹਿੰਦੀ ਆ, ਸ਼ਰਮ ਆਉਣੀ ਚਾਹੀਦੀ ਇਹਨੂੰ, ਕੁੱਤੀ ਜਨਾਨੀ ਨੂੰ। ਪਿੱਛੇ ਨਾਮ ਦੇ ਨਾਲ ਸਿੰਘ ਲਾਈ ਫਿਰਦੇ, ਚਾਹੇ ਤੇਰਾ ਗੋਤ ਆ ਚਾਹੇ ਕੁਛ ਵੀ ਆ, ਤੂੰ ਉਹਨੂੰ ਕੱਟ। ਤੂੰ ਪੰਜਾਬ ਦਾ ਦਿੱਤਾ ਹੋਇਆ ਖਾਂਦੀ ਆ, ਪੰਜਾਬੀਆਂ ਦਾ ਖਾਂਦੀ ਆ, ਤੂੰ ਹੁਣ ਸਾਡੇ ਸਿੱਖਾਂ ਬਾਰੇ ਆ ਕੁਛ ਬੋਲਦੀ ਆ ਹੈ। ਉਹ ਇੱਕ ਵਾਰ ਪੰਜਾਬ ਬੜੇ, ਉਹਦੀ ਗੁੱਤ ਪੱਟੂਗੀ, ਉਹਨੂੰ ਗੰਜੀ ਕਰਕੇ ਤੋਰੂੰਗੀ ਮੈਂ। ਉਹਨੂੰ ਇਹ ਗੱਲ ਕਹੂੰਗੀ ਵੀ ਤੂੰ ਸਾਡੇ ਕੇਸਾਂ ਤੇ ਸਾਡੀਆਂ ਮੁੱਛਾਂ ਤੇ ਸਵਾਲ ਕਰਦੀਆਂ, ਤੈਨੂੰ ਵੀ ਕੇਸ ਰੱਖਣ ਦਾ ਕੋਈ ਹੱਕ ਨਹੀਂ ਹੈਗਾ। ਠੀਕ ਹੈ ਨਾ ਜੀ। ਦੂਜੀ ਗੱਲ ਜਿਹੜੀ ਉਹ ਕਹਿੰਦੀ ਆ ਵੀ ਜੂਆਂ ਪੈ ਜਾਂਦੀਆਂ ਨੇ, ਉਹ ਜੂਆਂ ਤਾਂ ਅਸੀਂ ਤੁਹਾਡਿਓਂ ਕੱਢੀਆਂ ਨੇ। ਉਹ ਜਦ ਤੁਹਾਨੂੰ ਅਬਦਾਲੀ ਵਰਗੇ, ਗਜ਼ਨੀ ਵਰਗੇ ਚੱਕ ਕੇ ਗਜ਼ਨੀ ਦੇ ਮਤਲਬ ਬਾਜ਼ਾਰ ਦੇ ਵਿੱਚ ਤੁਸੀਂ ਟਕੇ ਦੇ ਵਿਕਦੇ, ਅਸੀਂ ਤੁਹਾਨੂੰ ਨੰਗੇ ਸਰੀਰ ਕਰਕੇ ਉਹ ਤੁਹਾਨੂੰ ਉੱਥੇ ਖੜਾਇਆ ਜਾਂਦਾ ਸੀਗਾ। ਤੁਸੀਂ ਉਹ ਸਮੇਂ ਭੁੱਲ ਗਈਆਂ। ਤੁਹਾਨੂੰ ਇਹਨਾਂ ਸਿੰਘਾਂ ਨੇ ਉੱਥੋਂ ਕੱਢ ਕੇ ਲਿਆਂਦਾ ਸੀ। ਜੂਆਂ ਤੁਹਾਡੇ ਪਈਆਂ ਹੋਈਆਂ ਸੀ, ਤੁਸੀਂ ਆਪਦਾ ਬੀਤਿਆ ਸਾਡੇ ਤੇ ਕਿਉਂ ਥੋਪਦੀਆਂ? ਬੀਤਿਆ ਹੋਇਆ ਇਹਨਾਂ ਤੇ, ਇਹ ਸਾਡੇ ਤੇ ਥੋਪਦੇ ਨੇ। ਠੀਕ ਹੈ ਨਾ। ਇਹਨੂੰ ਸ਼ਰਮ ਆਉਣੀ ਚਾਹੀਦੀ ਆ। ਬਾਕੀ ਇਹ ਨਾ ਹਜੇ ਸਿਰ ਚੱਕਣ ਲੱਗੀ, ਅਸੀਂ ਇਹਦੇ ਸਿਰ ਹੀ ਹੁਣੇ ਫੇਦਾਂਗੇ। ਇਹ ਕੋਈ ਵੱਡੀ ਗੱਲ ਨਹੀਂ। ਜੋ ਇਹਨਾਂ ਲੇਖਕਾਂ ਨੇ ਗਲਤੀਆਂ ਕਰ ਲਈਆਂ, ਅਸੀਂ 35 ਸਾਲ ਬਰਦਾਸ਼ਤ ਕਰ ਲਈਆਂ ਨੇ। ਠੀਕ ਹੈ ਨਾ। ਸਿਰਸਾ ਸਾਹਿਬ ਬੜੇ ਦੇਰ ਤੋਂ, ਜਿਵੇਂ ਵੀਰ ਜੀ ਕਹਿੰਦੇ ਸੀਗੇ ਵੀ ਅਸੀਂ, ਉਹ ਮੁੰਡਾ ਕਹਿ ਕੇ ਗਿਆ ਪਹਿਲਾਂ ਵੀ ਅਸੀਂ ਕੋਰਟ 'ਚ ਕੇਸ ਪਾ ਚੁੱਕੇ ਨੇ। ਸਿਰਸਾ ਸਾਹਿਬ ਕਾਨੂੰਨੀ ਪ੍ਰਕਿਰਿਆ ਵੀ ਲੜ ਚੁੱਕੇ ਨੇ। ਉਹ ਕਿਤੇ ਸਿੱਧਾ ਹੀ ਆ ਕੇ ਬੈਠ ਗਏ ਨੇ? ਸਿੱਧਾ ਨਹੀਂ ਉਹ ਆ ਕੇ ਬੈਠੇ। 17 ਸਾਲਾਂ ਦਾ ਉਹਨਾਂ ਦਾ ਸੰਘਰਸ਼ ਲੰਬਾ, ਹੁਣ ਹਾਰ ਕੇ ਧਰਨਾ ਲਾਉਣਾ ਪਿਆ ਇੱਥੇ। ਖੈਰ ਮੈਂ ਭਗਵੰਤ ਮਾਨ ਦਾ, ਦੇਖੋ ਚਾਹੇ ਦੁਸ਼ਮਣ ਵੀ ਹੋਵੇ ਜਾਂ ਸਿਫਤ ਕਰਨੀ ਆ, ਭਗਵੰਤ ਮਾਨ ਦਾ ਮੈਂ ਇੱਥੇ ਧੰਨਵਾਦ ਕਰਦੀ ਆ। ਜਿਹੜੇ ਉਹਨੇ ਪਰਚੇ ਚਾਹੇ 3 ਤੋਂ ਹੀ ਸ਼ੁਰੂਆਤ ਕੀਤੀ ਹੈ, ਸ਼ੁਰੂਆਤ ਤਾਂ ਕੀਤੀ, ਕਿਤਾਬਾਂ ਬੰਦ ਕਰਾਈਆਂ। ਭਗਵੰਤ ਮਾਨ ਦਾ ਵੀ ਇੱਥੇ ਕਿਤੇ ਨਾ ਕਿਤੇ ਧੰਨਵਾਦ ਕਰਨਾ ਬਣਦਾ। ਮੀਤ ਹੇਅਰ ਦਾ ਵੀ ਧੰਨਵਾਦ ਕਰਨਾ ਬਣਦਾ, ਜਿਹੜੇ ਸਿੱਖਿਆ ਮੰਤਰੀ ਨੇ ਇਹ ਉਹ ਕੀਤਾ। ਬਾਕੀ ਬੇਟੀ ਆ ਮੇਰੀ ਨਾਲ ਜਾਗਰੂਕ ਹੈ। ਠੀਕ ਹੈ ਨਾ। ਹਰ ਟਾਈਮ ਹਰੇਕ ਕਿਸਾਨੀ ਧਰਨੇ ਦੇ ਵਿੱਚ ਜਾਂਦੀ ਆ, ਹਰੇਕ ਸਿੱਖੀ ਧਰਨੇ ਦੇ ਵਿੱਚ ਜਾਂਦੀ ਆ, ਹਰ ਚੀਜ਼ ਬਾਰੇ ਨੌਲੇਜ ਆ। ਜਿਵੇਂ ਉਹ ਮੁੰਡਾ ਕਹਿੰਦਾ ਸੀਗਾ ਵੀ ਸਾਨੂੰ ਬੋਲਣਾ ਚਾਹੀਦਾ, ਜਿਵੇਂ ਦੀਪ ਸਿੱਧੂ ਆਪਦੇ ਘਰੋਂ ਨਿਕਲਿਆ ਸੀਗਾ, ਉਵੇਂ ਮੈਂ ਆਪਦੀ ਬੱਚੀ ਪੰਥ ਨੂੰ ਸੌਂਪੀ ਹੋਈ ਆ ਵੀ ਅਸੀਂ ਧਰਨੇ ਤੇ ਹਰੇਕ ਤੇ ਜਾਣਾ ਹੈ। ਸਿੱਖੀ ਦਾ ਸ਼ਬਦ ਕਹਿ ਰਹੇ ਹੋ ਤੁਸੀਂ। ਬਿਲਕੁਲ ਜੀ, ਬਿਲਕੁਲ ਜੀ। ਦੀਪ ਸਿੱਧੂ ਦੇ ਨਾਮ ਤੋਂ ਕਈਆਂ ਦੇ ਮਨਾਂ ਦੇ ਵਿੱਚ ਜਿਹੜਾ ਕੁੜੱਤਣ ਪੈਦਾ ਹੁੰਦੀ ਹੈ ਜਦੋਂ ਉਹਦਾ ਨਾਮ ਲੈਂਦੇ। ਦੇਖੋ ਜੀ ਮੇਰੀ ਗੱਲ ਸੁਣੋ ਇੱਕ ਮਿੰਟ। ਕੁੜੱਤਣ ਉਹਦੇ ਪੈਦਾ ਹੁੰਦੇ ਜਿਹੜਾ ਕੋਈ ਆਪਣੇ ਔਗਣ ਛਪਾਉਂਦਾ। ਜਿਵੇਂ ਮਤਲਬ ਕਿਸਾਨ ਸੀਗੇ, ਰਾਜੇਵਾਲ ਵਰਗੇ ਸੀ ਜਾਂ ਕੋਈ ਵੀ ਸੀਗਾ, ਹੈ ਨਾ, ਉਹਨਾਂ ਦੇ ਮਨਾਂ 'ਚ ਕੁੜੱਤਣ ਪੈਦਾ ਹੁੰਦੀ ਆ। ਉਹ ਵੀ ਸਿੱਖੀ, ਕੋਈ ਵੀ ਉਹਦੀ ਇੰਟਰਵਿਊ ਕੱਢ ਲਓ, ਕੁਛ ਵੀ ਉਹਦਾ ਕੱਢ ਲਓ, ਹਰੇਕ ਉਹਦੀ ਇੰਟਰਵਿਊ ਦੇ ਵਿੱਚ ਗੁਰੂ ਦਾ ਨਾਮ ਸੀਗਾ। ਠੀਕ ਆ। ਧਰਮ ਦੀ ਹਮੇਸ਼ਾ ਗੱਲ ਕਰਦਾ ਸੀ, ਸਿੱਖੀ ਦੀ ਹਮੇਸ਼ਾ ਗੱਲ ਕਰਦਾ ਸੀਗਾ। ਉਹ ਕਹਿੰਦਾ ਸੀ ਹਜੇ ਮੈਂ ਪਰਪੱਕ ਨਹੀਂ, ਹਜੇ ਮੈਂ ਅੰਮ੍ਰਿਤ ਨਹੀਂ ਛਕ ਸਕਦਾ। ਠੀਕ ਆ। ਪਹਿਲਾਂ ਮਨ ਬਣਾਉਣਾ ਪੈਂਦਾ। ਭਾਂਡਾ ਧੋਏ ਬੈਸ ਧੂਪ ਦੇਵਾ ਤਾਂ ਦੂਦੇ ਕੋ ਜਾਵੇ। ਠੀਕ ਆ ਨਾ। ਉਹ ਪਹਿਲਾਂ ਆਪਣਾ ਮਨ ਬਣਾ ਰਿਹਾ ਸੀਗਾ। ਅਸੀਂ ਛੋਟੀ ਉਮਰੇ ਅੰਮ੍ਰਿਤ ਛਕ ਲਿਆ ਸੀਗਾ ਅਸੀਂ। ਠੀਕ ਆ। ਸਾਡਾ ਉਦੋਂ ਦਾ ਮਨ ਬਣਿਆ ਹੋਇਆ ਸੀ, ਪਰ ਵਾਹਿਗੁਰੂ ਨੇ ਅੱਜ ਵੀ ਉਸ ਚੀਜ਼ 'ਚ ਪਰਪੱਕਤਾ ਰੱਖੀ ਆ। ਸ਼ੁਕਰਗੁਜ਼ਾਰ ਹਾਂ ਪ੍ਰਮਾਤਮਾ ਦੇ। ਕੀ ਨਾਮ ਹੈ ਜੀ ਤੁਹਾਡਾ? ਸਾਹਿਬਜੋਤ ਕੌਰ। ਮਾਤਾ ਜੀ ਨੇ ਬਹੁਤ ਵੱਡੀ ਗੱਲ ਕਹੀ ਹੈ, ਦੀਪ ਸਿੱਧੂ ਦੀ ਗੱਲ ਕਹੀ ਹੈ ਕਿ ਜਿੱਦਾਂ ਦੀਪ ਸਿੱਧੂ ਐਸ਼ ਵਾਲੀ ਜ਼ਿੰਦਗੀ ਛੱਡ ਕੇ, ਇੱਕ ਸ਼ਾਨੋ ਸ਼ੌਕਤ ਵਾਲੀ ਜ਼ਿੰਦਗੀ ਛੱਡ ਕੇ ਪੰਜਾਬੀਆਂ ਦਾ ਮਾਣ ਬਣਿਆ, ਤਾਂ ਮਾਤਾ ਜੀ ਨੇ ਤੁਹਾਡੇ ਬਾਬਤ ਗੱਲ ਕਹੀ ਹੈ, ਕੀ ਕਹਿਣਾ ਚਾਹੋਗੇ? ਦੀਪ ਸਿੱਧੂ ਜੀ ਦਾ ਮੈਂ ਅੱਜ ਵੀ ਧੰਨਵਾਦ ਕਰਦੀ ਹਾਂ, ਕਿਉਂਕਿ ਮੈਂ ਸੋਚਦੀ ਹਾਂ, ਸਮਝਦੀ ਹਾਂ, ਮਹਿਸੂਸ ਕਰਦੀ ਹਾਂ ਵੀ ਉਹ ਮੇਰੇ ਨਾਲ ਹੀ ਨੇ। ਮੈਂ ਇੰਨਾ ਕੁ ਉਹਨਾਂ ਨੂੰ ਪਿਆਰ ਕਰਦੀ ਹਾਂ। ਤੇ ਧੰਨਵਾਦ ਕਿਉਂ ਕਰਦੀ ਹਾਂ? ਕਿਉਂਕਿ ਉਹਨਾਂ ਨੇ ਸਾਡੀ ਸਿੱਖ ਕੌਮ ਦੀ ਜਿਹੜੀ ਭਾਜੀ ਰਹਿੰਦੀ ਸੀ ਨਾ, ਉਹ ਮੋੜੀ ਆ। ਤੇ ਇਸ ਚੀਜ਼ ਕਰਕੇ ਮੈਂ ਉਹਨਾਂ ਦਾ ਮਾਣ ਵੀ ਕਰਦੀ ਹਾਂ ਉਹਨਾਂ ਤੇ। ਪਰ ਮੈਂ ਆਪਣੇ ਆਪ ਨੂੰ ਹਲੇ ਉਹਨਾਂ ਦੇ ਇੰਨੇ ਬਰਾਬਰ ਨਹੀਂ ਸਮਝਦੀ, ਕਾਬਲ ਨਹੀਂ ਸਮਝਦੀ। ਮੈਂ ਤਾਂ ਉਹਨਾਂ ਦੀ ਪੈਰ ਦੀ ਮਿੱਟੀ ਵੀ ਨਹੀਂ ਆ। ਹਲੇ ਅਸੀਂ ਸਿੱਖਣਾ ਆ ਬਹੁਤ। ਉਹਨਾਂ ਦੀ ਵੀਡੀਓਜ਼ ਪੁਰਾਣੀਆਂ ਵੀ ਹੈਗੀਆਂ ਨੇ, ਜਿਨ੍ਹਾਂ ਦੇ ਵਿੱਚੋਂ ਸਾਨੂੰ ਰੋਜ਼ ਹੀ, ਚਾਹੇ ਉਹਨਾਂ ਨੂੰ ਵਾਰ-ਵਾਰ ਰਿਪੀਟ ਤੇ ਸੁਣਦੇ ਆ, ਰੋਜ਼ ਕੁਝ ਨਵਾਂ ਸੁਣਨ ਨੂੰ, ਕੁਝ ਸਿੱਖਣ ਨੂੰ ਮਿਲਦਾ। ਸੋ ਜਿਹੜੀ ਉਹਨਾਂ ਨੇ ਭਾਜੀ ਮੋੜੀ ਆ ਨਾ, ਉਹਦੇ ਤੇ ਅਸੀਂ ਮਾਣ ਕਰਦੇ ਹਾਂ। ਤਾਂ ਹੀ ਅੱਜ ਉਹ ਯੋਧੇ ਦੇ ਨਾਂ ਤੇ ਅਸੀਂ ਜਕਾਰੇ ਵੀ ਛੱਡਦੇ ਹਾਂ। ਤੇ ਉਹਦੀ ਤਪਸ਼, ਆ ਕੇਸਰੀ ਰੰਗ ਮੇਰੇ ਦੀਪ ਦੀ ਤਪਸ਼ ਆ, ਜਿਹਨੂੰ ਮੈਂ ਹਰ ਜਗ੍ਹਾ ਲੈ ਕੇ ਜਾਂਦੀ ਹਾਂ ਆਪਣੇ ਨਾਲ।
ਸੋ ਇਹ ਸਰਕਾਰਾਂ ਨੂੰ ਲੱਗਦਾ ਵੀ ਅਸੀਂ ਦੀਪ ਬੁਝਾਤਾ, ਪਰ ਉਹ ਇਹੋ ਜਿਹਾ ਦੀਪ ਸੀ ਨਾ ਜਿਹੜੀ ਆਪਣੇ ਪਿੱਛੇ ਤਪਸ਼ ਛੱਡ ਗਿਆ। ਉਹਦੀ ਤਪਸ਼ ਖਤਮ ਨਹੀਂ ਹੋ ਸਕਦੀ। ਉਹਦੀ ਤਪਸ਼ ਨੇ ਬਹੁਤ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਵਿੱਚ ਜਲਾਇਆ ਹੋਇਆ ਏ। ਉਹਦੀ ਰੂਹ ਨੂੰ ਅੱਜ ਵੀ ਮੱਥੇ ਟਿਕ ਰਹੇ ਨੇ ਤੇ ਇਹ ਮੱਥੇ ਟਿਕਣੇ ਕਦੇ ਬੰਦ ਨਹੀਂ ਹੋਣੇ। ਨਾ ਅਸੀਂ ਬੰਦ ਕਰਾਂਗੇ। ਅਸੀਂ ਉਹਦਾ ਨਿਸ਼ਾਨ ਅਸੀਂ ਨਾਲ ਲੈ ਕੇ ਹੀ ਤੁਰਾਂਗੇ। ਹਰ ਜਗ੍ਹਾ ਜਿੱਥੇ ਵੀ ਅਸੀਂ ਜਾਵਾਂਗੇ ਅਸੀਂ ਉਹਨੂੰ ਆਪਣੇ ਨਾਲ ਲੈ ਕੇ ਤੁਰਾਂਗੇ। ਸਾਡਾ ਇਹ ਪਹਿਲ ਤੇ ਅਗਵਾਈ ਉਹ ਕਰੂਗਾ, ਭਾਵੇਂ ਅੱਜ ਜਿਸਮਾਨੀ ਰੂਹ ਤੇ ਨਹੀਂ ਹੈਗਾ, ਪਰ ਸਾਡੀ ਅਗਵਾਈ ਅੱਜ ਵੀ ਉਹ ਕਰੂਗਾ ਕਿਉਂਕਿ ਉਹਨੇ ਸਾਡੇ ਸਿਰਾਂ ਤੇ ਦੇਤੀ ਸਾਨੂੰ ਪਛਾਣ। ਜਿਸ ਦਿਨ ਜੀ ਉਹਨਾਂ ਨੇ ਮਤਲਬ ਲਾਲ ਕਿਲੇ ਤੇ ਝੰਡਾ ਲਹਿਰਾਇਆ ਸੀ, ਉਸ ਦਿਨ ਮੈਂ 11 ਕਿਲੋ ਲੱਡੂ ਫਤਿਹਗੜ੍ਹ ਸਾਹਿਬ ਜੋਤੀ ਸਰੂਪ ਗੁਰਦੁਆਰਾ ਸਾਹਿਬ ਦੇ ਅੱਗੇ ਵੰਡੇ ਸੀਗੇ। ਉਹਨਾਂ ਦੇ ਵੀ ਹਾਂ ਅੱਜ ਫੇਰ ਸਾਡਾ ਲਾਲ ਕਿਲਾ ਝੂਲ ਗਿਆ। ਔਰ ਦੇਖੋ ਮੋਦੀ ਕੀ ਡਰਾਮਾ ਕਰਦਾ, ਜਿਹੜੇ ਲਾਲ ਕਿਲੇ ਦੇ ਉੱਤੇ ਮਤਲਬ ਝੰਡਾ ਚੜਾਉਣ ਦੇ ਕਰਕੇ ਮੁੰਡਿਆਂ ਦੇ ਪਰਚੇ ਕੀਤੇ, ਉਸੇ ਲਾਲ ਕਿਲੇ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਪ੍ਰੋਗਰਾਮ ਕਰ ਰਿਹਾ ਹੈ। ਮਤਲਬ ਲੋਕਾਂ ਨੂੰ ਦਿਖਾਉਣਾ ਚਾਹੁੰਦਾ ਹੈ ਵੀ ਮੈਂ ਸਿੱਖੀ ਨੂੰ ਪਿਆਰ ਕਰਦਾ, ਸਿੱਖਾਂ ਨੂੰ ਮੈਂ ਪਿਆਰ ਕਰਦਾ। ਕਿ ਡਰਾਮਾ ਕੀਤਾ ਉਹਨੇ, ਕਿੱਡਾ ਵੱਡਾ ਉਹਨੇ ਡਰਾਮਾ ਕੀਤਾ, ਠੀਕ ਹੈ ਨਾ। ਕਿਉਂ ਫੇਰ ਉਹ ਲਾਲ ਕਿਲਾ ਉਸ ਟਾਈਮ ਚੰਗਾ ਹੋ ਗਿਆ ਸੀਗਾ ਜਿਹੜਾ ਸਾਡੇ ਕੇਸਰੀ ਨਿਸ਼ਾਨ ਚਲਾਉਣ ਨਾਲ ਮਤਲਬ ਉੱਥੇ ਉਹ ਮੁੰਡਿਆਂ ਦੇ ਪਰਚੇ ਕੀਤੇ ਨੇ। ਮੈਂ ਮੋਦੀ ਨੂੰ ਇਹ ਗੱਲ ਕਹਿਣਾ ਚਾਹੁੰਦੀ ਹਾਂ ਵੀ ਜਿਹੜੇ ਜਦ ਤੂੰ ਗਲਤੀ ਕਰ ਲਈ ਉਹਨੂੰ ਗਲਤੀ ਨੂੰ ਸੁਧਾਰ ਲੈ। ਉਹਨਾਂ ਬੱਚਿਆਂ ਦੇ ਪਰਚੇ ਕੈਂਸਲ ਕਰ, ਜਿਹੜੀਆਂ ਸਾਡੇ ਟਰੈਕਟਰ ਗੱਡੀਆਂ ਸਾਡੀਆਂ ਉੱਥੇ ਖੜੀਆਂ ਨੇ ਉਸੇ ਤਰੀਕੇ ਨਾਲ ਉਹਨਾਂ ਨੂੰ ਵਾਪਸ ਕਰ। ਹਾਂਜੀ ਮਾਤਾ ਜੀ, ਦੀਪ ਦੀ ਗੱਲ ਕੀਤੀ ਹੈ, ਬੱਚੀ ਨੇ ਬਹੁਤ ਭਾਵਪੂਰਵਕ ਕੀਤਾ। ਦੀਪ ਅੱਜ ਸਾਡੇ ਵਿੱਚ ਨਹੀਂ ਰਿਹਾ, ਜਿਉਂਦੇ ਜੀ ਵੀ ਕਿਰਦਾਰਕੁਸ਼ੀ ਕੀਤੀ ਗਈ। ਅੱਜ ਵੀ ਸਿੱਖ ਜਥੇਬੰਦੀਆਂ ਦੇ ਜਿਹੜੇ ਕਹਿ ਸਕਦੇ ਕਿ ਕੁਝ ਸ਼ਰਾਰਤੀ ਲੋਕ ਨੇ ਜਾਂ ਜਿਹੜੇ ਹੋਰ ਲੋਕ ਨੇ ਉਹਨਾਂ ਦੇ ਵੱਲੋਂ ਦੀਪ ਦੀ ਕਿਤੇ ਨਾ ਕਿਤੇ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ? ਦੇਖੋ ਜੀ, ਜਿਹੜੀਆਂ ਹੁਣ ਜਥੇਬੰਦੀ ਆ ਜਾਂ ਪਿੱਛੇ ਕੁਝ ਵੀ ਬਣ ਰਿਹਾ, ਠੀਕ ਹੈ, ਉਹਦੇ ਨਾਲ ਸਾਨੂੰ ਕੋਈ ਸਰੋਕਾਰ ਨਹੀਂ ਹੈਗਾ, ਠੀਕ ਹੈ ਨਾ। ਉਹ ਕੀ ਕਰਦੇ ਨੇ ਕੀ ਨਹੀਂ ਕਰਦੇ, ਕਿਉਂਕਿ ਦੀਪ ਦੇ ਭਰਾ ਨੇ ਉੱਥੇ ਮਤਲਬ ਜਦੋਂ ਭਾਸ਼ਣ ਦੇ ਰਿਹਾ ਸੀ ਉੱਥੇ ਨੇ ਕਿ ਗੱਲ ਕਹੀ ਮੈਨੂੰ ਬੁਰੀ ਲੱਗੀ ਆ। ਚਾਹੇ ਲੋਕ ਮੈਨੂੰ ਗਾਲਾਂ ਕੱਢਦੇ ਨੇ ਕੱਢੀ ਜਾਣ, ਪਰ ਜਿਹੜੀ ਗੱਲ ਮਾੜੀ ਆ ਉਹ ਮਾੜੀ ਆ। ਦੀਪ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ। ਦੀਪ ਦੀ ਜਗ੍ਹਾ ਕੋਈ ਵੀ ਆ, ਚਾਹੇ ਕੋਈ ਵੀ ਕਹਿੰਦਾ ਸਾਨੂੰ ਉਹਨੇ ਜਥੇਦਾਰ ਬਣਾਇਆ, ਸਾਨੂੰ ਉਹਨੇ ਪ੍ਰਧਾਨ ਬਣਾਇਆ, ਉਹਦੀ ਜਗ੍ਹਾ ਨਹੀਂ ਕੋਈ ਲੈ ਸਕਦਾ। ਉਹ ਤਾਂ ਉਹੀ ਸੀਗਾ। ਮਨਦੀਪ ਨੇ ਕਹੀ, ਕਹਿੰਦਾ ਕੰਮ ਜਨਾਨੀਆਂ ਵਾਲੇ ਬਣਦੇ ਨੇ ਪੰਜਾਬ ਦੇ ਵਾਰਸ। ਮੈਂ ਉਹਨੂੰ ਮਨਦੀਪ ਨੂੰ ਇਹ ਗੱਲ ਪੁੱਛਣਾ ਚਾਹੁੰਦੀ ਹਾਂ ਵੀ ਐਡੀ ਗੱਲ ਕਹਿਣ ਤੋਂ ਪਹਿਲਾਂ ਤੂੰ ਸੋਚ ਤਾਂ ਲੈਂਦਾ। ਉਹ ਮਾਈ ਭਾਗੋ ਨੇ ਜੰਗ ਜਿੱਤੀ, ਗੁਰੂ ਗੋਬਿੰਦ ਸਿੰਘ ਜੀ ਨੇ ਉਹਨੂੰ ਸਨਮਾਨ ਬਖਸ਼ਿਆ, ਤੂੰ ਜਨਾਨੀਆਂ ਬਾਰੇ ਐਡੀ ਗੱਲ ਕਹਿ ਰਿਹਾ। ਉਹ ਦੀਪ ਦਾ ਸਤਿਕਾਰ ਕਰਦਾ ਸੀਗਾ ਬੀਬੀਆਂ ਦਾ, ਠੀਕ ਹੈ, ਮਾਣ ਕਰਦਾ ਸੀ ਬੀਬੀਆਂ ਨੂੰ, ਹਮੇਸ਼ਾ ਮਾਣ ਦਿੰਦਾ ਸੀ। ਤੂੰ ਐਡੀ ਗੱਲ ਕਹਿਣਾ, ਮਨਦੀਪ ਦਾ ਭਰਾ ਐਡੀ ਗੱਲ ਕਹਿ ਰਿਹਾ, ਠੀਕ ਹੈ ਨਾ। ਵੀ ਦੀਪ ਦੀ ਜਗ੍ਹਾ ਨਹੀਂ ਕੋਈ ਲੈ ਸਕਦਾ ਹੈਗਾ। ਉਹ ਦੀਪ ਜਿਹੜਾ ਇੱਥੇ ਦੀਪ ਸੀਗਾ ਉੱਥੇ ਤਾਰਾ ਬਣ ਕੇ ਅੱਜ ਵੀ ਸਾਨੂੰ ਮਤਲਬ ਚਾਨਣ ਦੇ ਰਿਹਾ, ਸਾਨੂੰ ਸੇਕ ਦੇ ਰਿਹਾ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਹਰ ਭੈਣਾਂ ਦੇ ਨਾਲ ਗੱਲਬਾਤ ਕੀਤੀ ਹੈ। ਬੜੀਆਂ ਭਾਵਪੂਰਕ ਗੱਲਾਂ ਕੀਤੀਆਂ ਨੇ, ਕਿਉਂਕਿ ਜਿਹੜੇ ਸ਼ਬਦ ਕੁਝ ਦਿਲ ਤੋਂ ਨਿਕਲਦੇ ਨੇ ਜਾਂ ਜਿਹੜੇ ਜਜ਼ਬਾਤ ਮਨ ਦੇ ਵਿੱਚ ਛੁਪੇ ਹੁੰਦੇ ਨੇ ਤਾਂ ਸੁਭਾਵਿਕ ਤੌਰ ਤੇ ਉਹ ਆਮ ਲੋਕਾਂ ਨੂੰ ਪ੍ਰਭਾਵਿਤ ਹੀ ਕਰਦੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਤਮਾਮ ਪੱਖ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ।